ट्रंप ने की किया, उन्हें कहा जी असी गाज़ा दे जिहड़ा उन्होंने अपने कंट्रोल च लवांगे और उन्होंने असी डिवेलप करांगे, बीचां दा शहर बना देंगे। तुसी नेतनयाहू दी शरूडनेस देखो, उन्हें ईवन जो ट्रंप ने कहा उन्होंने एंडोर्स नहीं किया। उन्होंने कहा इट इज़ एन इंटरेस्टिंग आइडिया। एलाइज ने भी और दूजिया ने भी इस नूं पूरी तरह कंडैम किया है, जिन्हां दे विच एलाइज दे विच तां ज़ाहिर है उन्हां दे अपने अरब मुल्क ने। It is vital to stay true to the bedrock of international law and essential to avoid any form of ethnic cleansing. Trump ਦੇ Gaza Strip ਦੇ ਉੱਤੇ comment ਨੇ they are ridiculous and absurd and could destabilize West Asia. Trump's proposal on deportations from Gaza is not something that either the region or we would accept. Even thinking about it, in my opinion, is wrong and absurd. ਲੋਕ ਵਿਚਾਰੇ ਇੰਨੇ ਮਾਰਤੇ ਜਦੋਂ ਆਏ ਨੇ, ਭਾਵੇਂ ਉਹਨਾਂ ਨੇ ਉਹ ਦੇਖਿਆ ਕਿ ਵੀ ਖੰਡਰਾਤ ਬਣਿਆ ਹੋਇਆ, ਪਰ ਉਹ ਖਲੋਤੇ ਨੇ, ਉਹਨਾਂ ਦੀ ਫਾਦਰਲੈਂਡ ਹੈ, ਉਹਨਾਂ ਦੀ ਮਦਰਲੈਂਡ ਹੈ। ਤੁਸੀਂ ਯੂ ਕਾਂਟ ਡੂ ਦੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 'ਚ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 5 ਫਰਵਰੀ 2025 24 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਪ੍ਰੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾਨ ਦੀ ਪ੍ਰਾਪਤੀ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਬੀਤੇ ਕੱਲ੍ਹ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਜ਼ਰਾਈਲ ਪ੍ਰਾਈਮ ਮਿਨਿਸਟਰ ਨੇਤਨਯਾਹੂ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਗਜ਼ਾ ਪੱਟੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਗੱਲ ਕੀਤੀ ਸੀ ਔਰ ਜਿਸ ਦੇ ਦੁਨੀਆ ਭਰ ਵਿੱਚ ਇੱਕ ਸਿਆਸੀ ਤੂਫਾਨ ਖੜਾ ਕਰ ਦਿੱਤਾ ਸੀ। ਸੋ ਇਸਲਾਮਿਕ ਦੇਸ਼ਾਂ ਤੋਂ ਇਲਾਵਾ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਜਿਵੇਂ UK, ਆਸਟ੍ਰੇਲੀਆ, ਆਇਰਲੈਂਡ ਆਦਿ ਨੇ ਵੀ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਟੂ ਨੇਸ਼ਨ ਥਿਊਰੀ ਨੂੰ ਹੀ ਮਸਲੇ ਦਾ ਹੱਲ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਸਟੇਟ ਦੇ ਬਾਲਟੀਮੋਰ ਸ਼ਹਿਰ ਦੇ ਵਾਸੀ ਵੀਰ ਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਾਲਟੀਮੋਰ ਵਾਲੇ ਸਾਡੇ ਵੀਰਾਂ ਨੇ ਵੀ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਦੇ ਵਿੱਚ ਹੋਏ ਟੀਵੀ 84 ਦੇ ਫੰਡ ਰੇਜ਼ਰ 'ਚ ਭਰਪੂਰ ਯੋਗਦਾਨ ਪਾਇਆ ਔਰ ਸਾਡੇ ਲਈ ਹਮੇਸ਼ਾ ਹੀ ਜਦੋਂ ਅਸੀਂ ਕੋਈ ਵੀ ਐਕਟੀਵਿਟੀ ਵਾਸ਼ਿੰਗਟਨ DC 'ਚ ਵੀ ਕਰਦੇ ਰਹੇ ਹਾਂ ਉਹਦੇ ਵਿੱਚ ਬਾਲਟੀਮੋਰ ਦੇ ਗੁਰਦੁਆਰਾ ਸਾਹਿਬਾਨ ਔਰ ਖ਼ਾਸ ਤੌਰ 'ਤੇ ਸਾਡੇ ਵੀਰ ਜਿਹੜੇ ਖਾਲਿਸਤਾਨ ਨੂੰ ਪਰਨਾਏ ਹੋਏ ਨੇ, ਬੇਸ਼ੱਕ ਕਮੇਟੀਆਂ ਕਿਸ ਥਾਂ 'ਤੇ ਕੀ ਰੋਲ ਅਦਾ ਕਰਦੀਆਂ ਨੇ
ਉਹ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਹੈ। ਅੱਛਾ ਜੀ। ਲੇਕਿਨ ਅਸੀਂ ਸਮਝਦੇ ਹਾਂ ਵੀ ਜਿੱਥੇ ਇੰਡੀਵਿਜੂਅਲਸ ਕਮਿਟਡ ਹੋਣ, ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਮੇਟੀਆਂ ਦੇ ਸਟਰਕਚਰ ਰਾਹੀਂ ਹੀ ਕੋਈ ਮਦਦ ਕਰ ਸਕਦੇ ਹੋ, ਬਿਲਕੁਲ ਇੰਡੀਵਿਜੂਅਲੀ ਵੀ। ਔਰ ਇਹੀ ਕਾਰਨ ਹੈ ਕਿ ਬਾਲਟੀਮੋਰ ਤੋਂ ਵਾਸ਼ਿੰਗਟਨ ਡੀਸੀ 'ਚ ਹੋਣ ਵਾਲੇ ਪ੍ਰੋਟੈਸਟ ਦੇ ਵਿੱਚ ਵੀ ਸ਼ਮੂਲੀਅਤ ਹੁੰਦੀ ਹੈ। ਹੁਣ ਜਿਵੇਂ 5 ਅਪ੍ਰੈਲ ਨੂੰ ਖਾਲਸਾ ਡੇ ਪੈਰੇਡ, ਜਿਹੜਾ ਕਿ ਆਪਣੇ ਆਪ ਦੇ ਵਿੱਚ ਬੜਾ ਯੂਨੀਕ ਫੀਚਰ ਹੁੰਦਾ ਹੈ, ਹੋਣ ਜਾ ਰਹੀ ਹੈ। ਇਸ ਦੇ ਵਿੱਚ ਵੀ ਪਿਛਲੀਆਂ ਪੈਰੇਡਸ 'ਚ ਬਾਲਟੀਮੋਰ ਦੀ ਕਾਫੀ ਵੱਡੀ ਕੰਟਰੀਬਿਊਸ਼ਨ ਹੈ ਔਰ ਅਸੀਂ ਵੀਰਪ੍ਰੀਤ ਸਿੰਘ ਔਰ ਉਹਨਾਂ ਦੇ ਬਾਕੀ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਅੱਛਾ ਜਿਹੜੇ ਹਮੇਸ਼ਾ ਹੀ TV 84 ਤੇ ਨਜ਼ਰੇ ਇਨਾਇਤ ਰੱਖਦੇ ਨੇ ਔਰ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਉਹ ਪਸੰਦ ਕਰਦੇ ਨੇ ਕਿਉਂਕਿ ਖਾਲਿਸਤਾਨ ਨਾਲ ਜੁੜੇ ਹੋਏ ਨੇ। ਬਿਲਕੁਲ। ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਲਾਈਵ ਕਰ ਰਹੇ ਸੀ, ਉਦੋਂ ਹੀ ਆਲਮੋਸਟ ਪ੍ਰੈਜ਼ੀਡੈਂਟ ਟਰੰਪ ਔਰ ਨੇਤਨਯਾਹੂ ਉਹਨਾਂ ਦੀ ਪ੍ਰੈਸ ਕਾਨਫਰੰਸ ਖਤਮ ਹੋਈ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਬਹੁਤ ਸਾਰਿਆਂ ਨੇ ਜਿਹੜੀਆਂ ਟਿੱਪਣੀਆਂ ਅੱਜ ਕੀਤੀਆਂ ਨੇ, ਪਰ ਕਿਉਂਕਿ ਲਾਈਵ ਸ਼ੋਅ ਦਾ ਇਹ ਐਡਵਾਂਟੇਜ ਵੀ ਹੁੰਦਾ ਹੈ ਔਰ ਅੱਜ ਕੱਲ੍ਹ ਇਹ ਸਾਰੀ ਇਕਵਿਪਮੈਂਟ ਦੇ ਨਾਲ ਤੁਸੀਂ ਜਿਹੜਾ ਉਹ ਕਰੰਟ ਖਬਰਾਂ ਦੇ ਉੱਤੇ ਵੀ ਟਿੱਪਣੀ ਕਰ ਸਕਦੇ ਹੋ। ਹਾਲਾਂਕਿ ਉਦੋਂ ਤੱਕ ਬਾਕੀ ਦੁਨੀਆ ਨੇ ਇਸ 'ਤੇ ਕੀ ਰਿਐਕਟ ਕੀਤਾ ਉਸ ਦਾ ਜ਼ਿਕਰ ਅਸੀਂ ਅੱਜ ਕਰਾਂਗੇ, ਪਰ ਕੱਲ੍ਹ ਹੀ ਅਸੀਂ ਇਹ ਦੱਸ ਦਿੱਤਾ ਸੀ। ਹਾਲਾਂਕਿ ਇਸ ਨੂੰ ਕਿਸੇ ਨੇ, ਮੀਡੀਆ ਨੇ ਬੰਬ ਸ਼ੈਲ ਕਿਹਾ ਸੀ ਔਰ ਜਿਹੜੇ ਮੀਡੀਆ ਬਰੀਫਿੰਗ ਰੂਮ ਜਿਹਦੇ 'ਚ ਜੁਆਇੰਟ ਪ੍ਰੈਸ ਕਾਨਫਰੰਸ ਸੀ, ਬਹੁਤ ਸਾਰੇ ਜਿਹੜੇ ਉਹ ਸਰਪ੍ਰਾਈਜ਼ ਸੀ। ਕਈ ਜਿਹੜੇ ਨੇ ਉਹਨਾਂ ਦਾ ਇਹ ਸੀ ਕਿ ਵੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹਾਊ ਸ਼ੁੱਡ ਵੀ ਰਿਐਕਟ, ਕਿਉਂਕਿ ਇਹ ਬਿਲਕੁਲ ਇੱਕ ਹੁੰਦਾ ਵੀ ਕੋਈ ਚੀਜ਼ ਆਊਟ ਆਫ ਦਾ ਬਾਕਸ ਹੋਣਾ, ਪਰ ਜਿੱਥੇ ਇਨਸਾਨੀ ਖੂਨ, ਇਨਸਾਨੀ ਜਾਨਾਂ ਔਰ ਉਹ ਕਨਫਲਿਕਟ ਜਿਹੜਾ ਲਗਭਗ 100 ਸਾਲ ਤੋਂ ਹੀ ਕਹਿਣਾ ਹੋਏ, ਬੇਸ਼ੱਕ ਇਜ਼ਰਾਈਲ ਦੀ ਹੋਂਦ ਤਾਂ 1948 ਦੇ ਵਿੱਚ ਹੁੰਦੀ ਹੈ ਜਦੋਂ ਕਿ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਐਗਜ਼ਿਸਟਿੰਗ ਫਲਸਤੀਨ ਨੂੰ 2 ਹਿੱਸਿਆਂ 'ਚ ਵੰਡਣ ਦੀ ਗੱਲ ਕਰਦੀ ਹੈ ਔਰ ਇਜ਼ਰਾਈਲ ਦੀ ਹੋਂਦ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਜਾਂਦਾ ਹੈ। ਪਰ ਇਸ ਖਿੱਤੇ ਦੀ, ਮਿਡਲ ਈਸਟ ਦਾ ਇਨ ਜਨਰਲ ਔਰ ਫਲਸਤੀਨ ਦਾ ਇਨ ਪਾਰਟਿਕੂਲਰ ਜੇ ਅਸੀਂ ਇਤਿਹਾਸ ਦੇਖੀਏ ਤਾਂ ਇਹ ਫਿਰ ਸੈਂਚਰੀਜ਼ ਪੁਰਾਣਾ ਚਲਾ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਯਹੂਦੀਆਂ ਦੀ ਜਾਂ ਇਹਨਾਂ ਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ ਹਾਂ, ਹਮੇਸ਼ਾ ਹੀ ਇੱਕ ਸਿੰਪੈਥੀ ਫੈਕਟਰ ਵੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2-2.5-3 ਹਜ਼ਾਰ ਸਾਲ ਜਦੋਂ ਤੋਂ ਇਹ ਕੌਮ ਉੱਥੋਂ ਕੱਢੀ ਗਈ ਆਪਣੇ ਵਤਨ ਤੋਂ, ਰੋਮਨ ਐਮਪਾਇਰ ਦੇ ਵੇਲੇ ਹੀ ਜਿਹੜਾ ਹੈ ਬਹੁਤ ਕੁਝ ਵਾਪਰਦਾ ਹੈ। ਉਸ ਤੋਂ ਪਹਿਲਾਂ ਜਦੋਂ ਅਸੀਂ ਉਹਨਾਂ ਦੀ ਗੁਲਾਮੀ ਉਹ ਇਜਿਪਟ ਦੇ ਵਿੱਚ ਹੋਏ ਜਾਂ ਉਹਨਾਂ ਦੀ ਲਿਬਰੇਸ਼ਨ ਜਿਹੜੀ ਸਿਨਾਈ ਡੈਜ਼ਰਟ ਦੇ ਵਿੱਚ ਘੁੰਮਦੇ ਆ ਜਾਂ ਮੌਜ਼ੇਜ਼ ਔਰ ਉਹਨਾਂ ਦੇ ਰਾਹੀਂ ਹੋਈ ਆਜ਼ਾਦੀ ਦੀ ਗੱਲ ਹੋਏ, ਉਹਨਾਂ ਸਾਰਿਆਂ ਦਾ ਇੱਕ ਆਪਣਾ ਇਤਿਹਾਸ ਹੈ। ਔਰ ਅਕਸਰ ਜਦੋਂ ਵੀ ਪਾਸਓਵਰ ਦਾ ਦਿਨ ਹੁੰਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਕਿਵੇਂ ਜਿਹੜਾ ਇਸ ਕੌਮ ਨੇ ਸਫ਼ਰ ਕੀਤਾ ਔਰ ਇਹ ਜਨਰੇਸ਼ਨ ਆਫਟਰ ਜਨਰੇਸ਼ਨ ਆਪਣੀਆਂ ਪੀੜ੍ਹੀਆਂ ਨੂੰ ਉਹ ਪਾਠ ਦੱਸਦੇ ਨੇ। ਪਾਸਓਵਰ ਵਾਲੇ ਦਿਨ ਜ਼ਮੀਨ 'ਤੇ ਸੌਂਦੇ ਨੇ, ਉਹੀ ਜਿਹੜੀ ਹੈ ਬ੍ਰੈਡ ਜਿਸ ਕਿਸਮ ਦੀ ਉਦੋਂ ਉਹਨਾਂ ਨੇ ਖਾਧੀ ਔਰ ਆਪਣਿਆਂ ਨੂੰ, ਬੱਚਿਆਂ ਨੂੰ ਦੱਸਦੇ ਨੇ ਕਿ ਭਾਈ ਤੁਹਾਨੂੰ ਕਿਵੇਂ ਉਸ ਸਾਰੀ ਸਲੇਵਰੀ 'ਚੋਂ ਇਜਿਪਟ ਦੀ ਕੱਢ ਕੇ ਤੇ ਆਜ਼ਾਦੀ ਮਿਲੀ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਖਿੱਤੇ ਨੇ ਹਮੇਸ਼ਾ ਹੀ ਸਫ਼ਰ ਕੀਤਾ ਹੈ। ਰੋਮਨ ਐਮਪਾਇਰ ਜਦੋਂ ਈਸਾਈਅਤ ਦੇ ਵਿੱਚ ਪਹਿਲਾਂ ਤਾਂ ਜਦੋਂ ਰੋਮ, ਜ਼ਾਹਰ ਹੈ ਰੋਮ ਇਟਲੀ ਦੇ ਵਿੱਚ ਹੈ ਔਰ ਇਹ ਜਿਹੜਾ ਸਾਰਾ ਕਲਚਰ ਸੀ ਇਹ ਪੋਲੀਥੀਸਟ ਸੀ, ਮਲਟੀਪਲ ਦੇਵਤਿਆਂ ਨੂੰ ਮੰਨਣ ਵਾਲੇ, ਗ੍ਰੀਕ ਗੋਡਸ ਨੂੰ ਮੰਨਣ ਵਾਲੇ। ਔਰ ਜੀਸਸ ਦੇ ਖਿਲਾਫ ਜਦੋਂ ਜੀਸਸ ਜਿਹੜੇ ਕ੍ਰਿਸਚੀਅਨਿਟੀ ਦੇ ਫਾਦਰ ਨੇ ਜਾਂ ਸਨ ਆਫ ਦਾ ਗੋਡ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਇਨਫੈਕਟ ਇੱਕ ਫਲਸਤੀਨੀ ਯਹੂਦੀ ਸਨ। ਉਹਨਾਂ ਦਾ ਜਨਮ ਬੈਥਲਹੈਮ ਦੇ ਵਿੱਚ ਹੋਇਆ ਹੈ। ਸਾਰਾ ਖਿੱਤਾ ਔਰ ਜਿਹੜੇ ਪ੍ਰੋਮੀਨੈਂਟ 3-4 ਵੱਡੇ ਧਰਮ, ਜ਼ੋਰੈਸਟਰੀਅਨਿਜ਼ਮ, ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਇਸਲਾਮ, ਇਹਨਾਂ ਸਾਰਿਆਂ ਦੀ ਜਨਮ ਭੂਮੀ ਇਹੀ ਹੈ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਸ ਧਰਤੀ ਦੇ ਉੱਤੇ ਇੰਨੇ ਪੈਗੰਬਰ ਆਏ, ਜਦੋਂ ਤੁਸੀਂ ਕੁਰਾਨ ਮਜੀਦ 'ਚ ਵੀ ਦੇਖਦੇ ਹੋ ਸ਼ਾਇਦ 1.25 ਲੱਖ ਤੋਂ ਜ਼ਿਆਦਾ ਪੈਗੰਬਰਾਂ ਦਾ ਜ਼ਿਕਰ ਹੈ ਜਿਹੜੇ ਪੈਗੰਬਰ ਹੋਏ ਔਰ ਸਾਰੇ ਉਸੇ ਹੀ ਖਿੱਤੇ ਦੇ ਵਿੱਚ ਹੋਏ। ਉਹਨਾਂ ਦੇ ਵਿੱਚ ਕੋਈ ਇੰਡੀਆ ਜਾਂ ਅਫਰੀਕਾ ਦੇ ਪੈਗੰਬਰਾਂ ਦਾ ਤਾਂ ਜ਼ਿਕਰ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਇਹ ਆਇਰਨੀ ਇਹਨੂੰ ਕਹੋ ਜਾਂ ਇਸ ਨੂੰ ਇਨਸਾਨੀ ਗਰੀਡ ਨਾਲ ਜੋੜ ਕੇ ਕਹੋ ਜਾਂ ਕੁਛ ਵੀ ਕਹੋ ਕਿ ਇਹ ਖਿੱਤਾ ਇੰਨਾ ਲੰਬਾ ਸਮਾਂ ਅਨਸਟੇਬਲ ਰਿਹਾ, ਲਗਭਗ 650 ਸਾਲ ਦੇ ਕਰੀਬ
ਤਾਂ ਇਹ ਜਿਹੜੀ ਸਲਤਨਤ ਉਸਮਾਨੀਆ ਜਿਹਨੂੰ ਆਟੋਮੈਨ ਐਮਪਾਇਰ ਕਿਹਾ ਜਾਂਦਾ ਉਹਨਾਂ ਦੇ ਥੱਲੇ ਸੀ। ਔਰ ਬਹੁਤ ਘੱਟ ਨੂੰ, ਕਿਉਂਕਿ ਸਾਡੇ ਵੀ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਿਹੜਾ ਕੋਈ ਹਿਸਟਰੀ ਦਾ ਔਰ ਆਪਣੀ ਹਿਸਟਰੀ ਪੜ੍ਹਨ ਦਾ ਸ਼ੌਕ ਨਹੀਂ ਹੈ, ਬਾਕੀ ਤਾਂ ਦੁਨੀਆ ਦਾ ਕੀ ਜਾਣਨਾ ਹੈ। ਪਰ ਇਹ ਜੇ ਇੱਕ ਮੋਟੇ ਤੌਰ ਤੇ ਕਹਿਣਾ ਹੋਏ ਕਿ ਵੀ ਇਸ ਸਾਰੇ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਲਗਭਗ 100 ਸਾਲ ਪਹਿਲਾਂ ਜਦੋਂ ਫਸਟ ਵਰਲਡ ਵਾਰ ਖਤਮ ਹੁੰਦਾ ਹੈ 1914 ਤੋਂ 1918 ਤੱਕ, ਕਿਉਂਕਿ ਆਲਮੋਸਟ 650-700 ਸਾਲ ਇਹ ਸਾਰਾ ਮਿਡਲ ਈਸਟ ਜਿਹਦੇ 'ਚ ਸਾਰੇ ਦੇਸ਼ ਅੱਜ ਵਸੇ ਹੋਏ ਨੇ, ਸਾਊਦੀ ਅਰੇਬੀਆ, ਜਾਰਡਨ, सीरिया और इराक और कुवैत और ਜਿਹੜਾ ਲੈਬਨਾਨ, ਇਹ ਸਾਰੇ ਹੀ ਜਿਹੜੇ ਨੇ ਆਟੋਮੈਨ ਐਮਪਾਇਰ ਦਾ ਹਿੱਸਾ ਸੀ। ਔਰ ਫਸਟ ਵਰਲਡ ਵਾਰ ਵੇਲੇ ਆਟੋਮੈਨ ਐਮਪਾਇਰ ਦੇ ਖਿਲਾਫ ਹੀ ਬ੍ਰਿਟਿਸ਼ ਔਰ ਫ੍ਰੈਂਚ ਔਰ ਯੂਰਪੀਅਨ ਪਾਵਰ ਸੀ, ਇਹ ਜਰਮਨ ਦੇ ਨਾਲ ਅਲਾਈ ਕਰਦੇ ਸੀ। ਸੋ ਇਹਨਾਂ ਦੀ ਡਿਫੀਟ ਹੋਈ ਇਸ ਖਿੱਤੇ ਦੇ ਵਿੱਚ। ਅੱਜ ਦਾ ਜਿਹੜਾ ਤੁਰਕੀ ਹੈ, ਜਿਹਨੂੰ ਟਰਕੀ ਅੰਗਰੇਜ਼ੀ ਵਾਲੇ ਕਹਿੰਦੇ ਨੇ, ਔਰ ਇੱਕ ਜ਼ਮਾਨੇ 'ਚ ਜਿਹੜੇ ਸਾਡੇ ਖਿੱਤੇ ਦੇ ਵਿੱਚ ਜਦੋਂ ਅੱਡ ਅੱਡ ਮੁਲਕਾਂ ਦਾ ਅਰਬਸਤਾਨ ਕਿਹਾ ਜਾਂਦਾ ਸੀ, ਤੁਰਕਸਤਾਨ ਕਿਹਾ ਜਾਂਦਾ ਸੀ, ਤੁਰਕ ਲਫ਼ਜ਼ ਸਾਡੇ ਖਿੱਤੇ ਦੇ ਵਿੱਚ ਈਵਨ ਮੁਸਲਮਾਨਾਂ ਦੇ ਨਾਲ ਵੀ ਸਿਨੋਨਿਮਸ ਬਣ ਗਿਆ, ਕਿਉਂਕਿ ਜਿਹੜਾ ਇਹਨਾਂ ਦੀ ਜਦੋਂ ਤੁਸੀਂ ਹਿਸਟਰੀ ਦੇਖਦੇ ਹੋ ਤਾਂ ਕਿੱਥੋਂ ਕੌਣ ਹਿੱਲਿਆ ਔਰ ਇਹ ਉਹਨਾਂ ਦਾ ਜਾ ਕੇ ਸੰਬੰਧ ਜਿਹੜਾ ਉਹ ਇਹ ਸਾਰੇ ਸੈਂਟਰਲ ਏਸ਼ੀਆ ਦੇ ਅੱਡ ਅੱਡ ਕਬੀਲੇ, ਚੰਗੇਜ਼ ਖਾਨ, ਹਲਾਕੂ, ਉਹਦੀ ਔਲਾਦ ਬਾਬਰ ਜਿਹੜਾ ਉਜ਼ਬੈਕ ਸੀ ਉਹ ਇੱਧਰ ਨੂੰ ਆਇਆ, ਤੁਰਕਾਂ ਦਾ ਰਾਜ ਹੋਇਆ ਔਰ ਇੱਧਰ ਜਿਹੜੇ ਨੇ ਆਪਣਾ ਉਹਨਾਂ ਨੇ ਵੱਡਾ ਜਿਹੜਾ ਐਮਪਾਇਰ, ਔਰ ਦੁਨੀਆ ਦੇ ਵਿੱਚ ਜੇ ਐਗਜ਼ਿਸਟਿੰਗ ਐਮਪਾਇਰਸ ਕਹਿਣਾ ਹੋਏ ਤਾਂ ਉਹਨਾਂ ਦੇ ਵਿੱਚ ਇਨਸਾਨੀ ਤਾਰੀਖ ਦਾ ਵੱਡਾ ਐਮਪਾਇਰ ਸੀ ਆਟੋਮੈਨ ਐਮਪਾਇਰ, ਜਿਹਦੀਆਂ ਜੜ੍ਹਾਂ ਯੂਰਪ ਦੇ ਵਿੱਚ ਵੀ ਸੀ, ਅਫਰੀਕਾ ਦੇ ਵਿੱਚ ਵੀ ਸੀ ਔਰ ਏਸ਼ੀਆ ਦੇ ਵਿੱਚ ਵੀ ਸੀ। ਲੇਕਿਨ ਫਸਟ ਵਰਲਡ ਵਾਰ ਜਦੋਂ 1918 'ਚ ਐਂਡ ਹੋਇਆ ਤੇ ਇਹ ਸਾਰਾ ਖਿੱਤਾ ਮਿਡਲ ਈਸਟ ਦਾ ਇਹਨਾਂ ਦੇ ਹੱਥਾਂ 'ਚੋਂ ਨਿਕਲ ਗਿਆ ਸਲਤਨਤ ਉਸਮਾਨੀਆ ਦੇ। ਔਰ ਨਤੀਜੇ ਦੇ ਤੌਰ ਤੇ ਜਿਹਨੂੰ ਫਿਰ ਕਿਹਾ ਜਾਂਦਾ ਵਿਦ ਦਾ ਨੌਚ ਆਫ ਦਾ ਪੈਨ ਕਿ ਇਹ ਕਿਹਨੇ ਕਿਹਦੇ ਤੇ ਕਬਜ਼ਾ ਕੀਤਾ। ਜਿਹੜਾ ਫਲਸਤੀਨ ਹੈ ਅੰਗਰੇਜ਼ਾਂ ਦੇ ਹਿੱਸੇ ਆਇਆ, ਲੈਬਨਾਨ 'ਚ ਸ਼ਾਇਦ ਫਰੈਂਚ ਆ ਗਏ, ਸਾਊਦੀ ਅਰੇਬੀਆ ਜਿਹੜਾ ਇਹ ਸੌਦ ਟੱਬਰ ਜਿਹੜਾ ਇਹਨਾਂ ਦੇ ਨਾਲ ਲਾਇਲ ਸੀ ਬ੍ਰਿਟਿਸ਼ ਦੇ ਨਾਲ, ਉਹਨਾਂ ਦੇ ਹਵਾਲੇ ਕਰ ਦਿੱਤਾ ਹੈ। ਜਾਰਡਨ ਦੇ ਵਿੱਚੋਂ ਕਿੰਗ ਆ ਗਿਆ ਔਰ ਇਹ ਸਾਰਾ ਜਿਹੜਾ ਇਸ ਢੰਗ ਦੇ ਨਾਲ, ਕਿਉਂਕਿ ਆਇਲ ਨਿਕਲ ਚੁੱਕਾ ਸੀ ਜਿਹਨੂੰ ਯੈਲੋ ਗੋਲਡ ਕਹਿੰਦੇ ਨੇ, ਔਰ ਇਹਨਾਂ ਸਾਰਿਆਂ ਦਾ ਇੰਟਰਸਟ ਉਹ ਸਾਰੇ ਦੇ ਵਿੱਚ ਸੀ। ਹਾਲਾਂ ਆਟੋਮੈਨ ਐਮਪਾਇਰ 19th ਸੈਂਚੁਰੀ ਐਂਡ ਦੇ ਵੇਲੇ ਹੀ ਜਦੋਂ ਕਿ ਦੁਨੀਆ ਦੇ ਵਿੱਚ ਇਹਨਾਂ ਨੇ ਜ਼ਾਓਨਿਸਟ ਪ੍ਰੋਟੋਕਾਲ ਦੇ ਥੱਲੇ ਇਹਨਾਂ ਦੇ ਸਿਆਣੇ ਲੋਕ ਬੈਠੇ, ਔਰ ਕਿਉਂਕਿ ਉਸ ਜ਼ਮਾਨੇ 'ਚ ਆਟੋਮੈਨ ਐਮਪਾਇਰ ਦੇ ਵੇਲੇ ਇਸ ਖਿੱਤੇ ਜਿਹੜਾ ਮੌਜੂਦਾ ਇਜ਼ਰਾਈਲ ਆਲਮੋਸਟ 20-21 ਹਜ਼ਾਰ ਸਕੁਅਰ ਕਿਲੋਮੀਟਰ ਟੈਰੀਟਰੀ ਵਾਲਾ ਮੁਲਕ ਇਹਨਾਂ ਨੇ ਬਣਾਇਆ, ਜਿਹਦੇ 'ਚ ਬਹੁਤ ਸਾਰੀ ਤਾਂ 67 ਦੀ ਜਿਹੜੀ ਹੈ ਵਾਰ ਤੋਂ ਬਾਅਦ 7 ਡੇ ਵਾਰ ਤੋਂ ਬਾਅਦ ਦੱਬੇ ਹੋਏ ਇਲਾਕੇ ਨੇ, ਜਿਵੇਂ ਜੈਰੂਸ਼ਲਮ ਜਾਰਡਨ ਤੋਂ ਖੋਇਆ, ਗੁਲਾਨ ਹਾਈਟਸ ਸੀਰੀਆ ਤੋਂ ਲਈਆਂ ਸੀ, ਵੈਸਟ ਬੈਂਕ ਔਰ ਦੂਸਰਾ ਜਿਹੜਾ ਹੈ ਜਾਰਡਨ ਔਰ ਦੂਸਰੇ ਤੋਂ ਲਿਆ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਹਨਾਂ ਦੀ ਆਬਾਦੀ ਉੱਥੇ 10% ਵੀ ਨਹੀਂ ਸੀ ਯਹੂਦੀਆਂ ਦੀ। ਔਰ ਇਹ ਜਿਹੜਾ ਤਕਰਾਰ ਹੈ 20ਵੀਂ ਸਦੀ ਦੀ ਬਿਗਨਿੰਗ 'ਚ ਹੀ ਸ਼ੁਰੂ ਹੋ ਗਿਆ ਸੀ ਸਿਸਟੇਮੈਟਿਕਲੀ, ਕਿਉਂਕਿ ਡਿਕਲਾਈਨ ਚੱਲ ਹੀ ਰਿਹਾ ਸੀ ਆਟੋਮੈਨ ਐਮਪਾਇਰ ਦਾ, ਕਰਪਟ ਵੀ ਹੋ ਚੁੱਕੇ ਸੀ, ਕਿਵੇਂ ਉਹਨਾਂ ਨੇ ਆਪਣੀ ਆਬਾਦੀ ਵਧਾਈ। ਲੇਕਿਨ 1920 ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਇਹ ਫਲਸਤੀਨ ਦਾ ਹਿੱਸਾ ਬ੍ਰਿਟਿਸ਼ ਦੇ ਥੱਲੇ ਆਇਆ, ਸੋ ਆਲਰੇਡੀ ਜਿਹੜੇ ਯਹੂਦੀ ਹੌਲੀ ਹੌਲੀ ਟ੍ਰਿਕਲ ਕਰਕੇ ਅੰਦਰ ਆ ਰਹੇ ਸੀ, ਜਾਂ ਜਿਹੜੇ ਮੁਕਾਮੀ ਸੀ ਫਲਸਤੀਨੀ, ਉਹਨਾਂ ਦੇ ਵਿੱਚ ਟਕਰਾਅ ਚੱਲਦਾ ਸੀ, ਕਿਤੇ ਨਾ ਕਿਤੇ ਰਾਈਟਿੰਗ ਦੂਜੀ ਤੀਜੀ ਹੁੰਦੀ ਸੀ। 30s ਤੱਕ ਪਹੁੰਚਦਿਆਂ ਇਹ ਪੂਰੀਆਂ ਗੈਂਗਸ, ਇਹਨਾਂ ਇੱਧਰ ਵੀ ਇਹਨਾਂ ਦੀਆਂ ਕੁਛ ਮਿਲੀਟੈਂਟ ਆਰਗੇਨਾਈਜੇਸ਼ਨਸ, ਉਹਨਾਂ ਦੇ ਉੱਤੇ ਹਮਲੇ ਦੂਜੇ ਤੀਜੇ। ਪਰ ਜਿਸ ਅੰਦਾਜ਼ ਦੇ ਵਿੱਚ ਫਿਰ ਸੈਕੰਡ ਵਰਲਡ ਵਾਰ ਜਿਹੜਾ 1939 ਤੋਂ 1945 ਤੱਕ ਚੱਲਿਆ, ਜਦੋਂ ਕਿ ਨਾਜ਼ੀਆਂ ਨੇ ਜ਼ੁਲਮ, ਕਿਉਂਕਿ 1930 'ਚ ਜਰਮਨ 'ਚ ਤਾਂ ਸ਼ੁਰੂ ਹੋ ਗਏ ਸੀ ਜ਼ੁਲਮ, ਬਿਗਨਿੰਗ ਦੇ ਵਿੱਚ ਹੀ ਨਾਜ਼ੀਆਂ ਦੇ। ਔਰ ਫਿਰ ਇਹ ਜਦੋਂ ਜੰਗ ਖਤਮ ਹੋਈ, ਇਹ ਸਾਹਮਣੇ ਆਇਆ ਕਿ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਕੰਸੈਂਟਰੇਸ਼ਨ ਕੈਂਪ ਔਰ ਗੈਸ ਚੈਂਬਰ ਔਰ ਲਗਭਗ 6 ਮਿਲੀਅਨ ਯਹੂਦੀਆਂ ਦਾ ਮਾਰਿਆ ਜਾਣਾ। ਸੋ ਇੱਕ ਸਿੰਪਥੀ ਫੈਕਟਰ ਵੀ ਹੋਇਆ, ਔਰ ਉਹਦੇ ਲਈ ਗੁਨਾਹਗਾਰ ਤਾਂ ਯੂਰਪ ਵਾਲੇ ਸੀ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਜੇ ਤੁਸੀਂ ਯਹੂਦੀਆਂ ਦੇ ਨਾਲ ਕ੍ਰਿਸਚੀਅਨਿਟੀ ਦਾ ਟਕਰਾਅ ਦੇਖੋ ਜਾਂ ਯੂਰਪ ਦੀ ਹਿਸਟਰੀ ਨੂੰ ਦੇਖੋਗੇ ਤਾਂ ਫਿਰ ਮੁਸਲਮਾਨਾਂ ਨੇ ਕੋਈ ਬਹੁਤੀ ਪਰਸੀਕਿਊਸ਼ਨ ਨਹੀਂ ਕੀਤੀ ਹੈ ਯਹੂਦੀਆਂ ਦੀ ਬਹੁਤੀ, ਕਿ ਇਹ ਠੀਕ ਹੈ ਕਿ ਇਸਲਾਮ ਡੋਮੀਨੈਂਟ ਸਟੇਟ ਦੇ ਵਿੱਚ ਥੋੜ੍ਹਾ ਬਹੁਤ
ਜਿਹੜਾ ਉਹ ਸੈਕੰਡ ਕਲਾਸ ਤਾਂ ਹੁੰਦਾ ਹੈ, ਉਹ ਇਕੁਅਲ ਵਾਲਾ ਪਾਰਟ ਤਾਂ ਨਹੀਂ, ਲੇਕਿਨ ਰਾਦਰ ਉਹਨਾਂ ਜ਼ਮਾਨਿਆਂ 'ਚ ਜਦੋਂ ਇਹ ਮਾਰੇ ਫਿਰ ਰਹੇ ਸੀ 15ਵੀਂ ਸਦੀ 'ਚ ਵੀ ਇਹੀ ਜਿੱਥੇ ਬਾਅਦ ਦੇ ਵਿੱਚ ਅੱਜ ਜਿਨ੍ਹਾਂ ਨੂੰ ਅਸੀਂ ਬੋਸਨੀਆ ਹਰਜ਼ੇਗੋਵੀਨਾ ਕਹਿੰਦੇ ਹਾਂ, ਔਰ ਦੂਸਰਾ ਇੱਥੇ ਹੀ ਉਹਨਾਂ ਨੂੰ ਪਨਾਹ ਦਿੱਤੀ ਗਈ ਸੀ ਯਹੂਦੀਆਂ ਨੂੰ। ਔਰ ਲੇਕਿਨ ਮੈਕਸਿਮਮ ਪਰਸੀਕਿਊਸ਼ਨ ਪਾਸ ਸੈਂਚਰੀਜ਼ ਦੇ ਵਿੱਚ ਵੀ ਉਹ ਯੂਰਪ ਨੇ ਕੀਤਾ, ਕ੍ਰਿਸਚੀਅਨਸ ਨੇ। ਗੁੱਡ ਫਰਾਈਡੇ ਵਾਲੇ ਦਿਨ ਹੰਟਿੰਗ ਹੁੰਦੀ ਸੀ ਇਹਨਾਂ ਦੀ। ਔਰ ਸੈਕੰਡ ਵਰਲਡ ਵਾਰ ਵੇਲੇ ਵੀ ਉਹ ਸਰਬੀਆ ਹੋਏ, ਪੋਲੈਂਡ ਹੋਏ, ਯੂਕਰੇਨ ਹੋਏ, ਰਸ਼ੀਆ ਹੋਏ, ਇਹ ਔਰ ਇਹਨਾਂ ਦਾ ਜਿਹੜੀ ਯੂਰਪ ਦੀ ਕਲੈਕਟਿਵ ਗਿਲਟ ਸੀ ਕਿ ਵੀ ਅਸੀਂ ਜਿਹੜਾ ਉਹ ਸਹਿਯੋਗੀ ਜਾਂ ਦੂਜਾ, ਇਹਨਾਂ ਨੇ ਅੱਗੋਂ ਜਾ ਕੇ ਉਸ ਧਰਤੀ ਦੇ ਉੱਤੇ ਉਦੋਂ ਤੱਕ ਇਹਨਾਂ ਦੀ ਆਬਾਦੀ ਵੀ ਵਧਣੀ ਸ਼ੁਰੂ ਹੋ ਗਈ ਸੀ, ਜ਼ਮੀਨਾਂ ਵੀ ਭਾਰੀ ਕੀਮਤਾਂ ਦੇ ਕੇ ਇਹਨਾਂ ਦੀ, ਕਿਉਂਕਿ ਪੈਸਾ ਤਾਂ ਸੀ, ਇਕਨੋਮੀ ਦਾ ਕੰਟਰੋਲ ਕਰਦੇ ਸੀ। ਉਹਦੇ ਥੱਲੇ ਇੱਕ ਵੱਖਰੀ ਕਹਾਣੀ ਹੈ। ਇਹੀ ਕਾਰਨ ਹੈ ਜਦੋਂ ਅਸੀਂ ਅੱਜ ਆਪਣੇ ਪੰਜਾਬ ਦੇ ਸਿੱਖਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਭਾਵੇਂ ਤੁਹਾਡੇ ਕੋਲ ਕਿੱਲਾ ਜ਼ਮੀਨ ਹੈ, 2 ਕਿੱਲਾ ਜ਼ਮੀਨ ਹੈ, ਮਤ ਵੇਚੋ, ਸਿੱਖੋ ਕੁਛ ਕਿ ਬਈ ਇਹ ਫਲਸਤੀਨੀਆਂ ਨੇ ਵੀ ਇਵੇਂ ਹੀ 4-4 ਗੁਣਾ ਕੀਮਤਾਂ ਦੇ ਉੱਤੇ ਜਿਹੜੀ ਹੈ ਇਹਨਾਂ ਨੂੰ ਆਪਣੀਆਂ ਜਿਹੜੀਆਂ ਜ਼ਮੀਨਾਂ ਵੇਚੀਆਂ ਔਰ ਹੌਲੀ ਡਿਸਪੋਜ਼ੈਸ ਹੁੰਦੇ ਚਲੇ ਗਏ। ਸੋ ਜਦੋਂ ਇਹ ਔਰ ਬ੍ਰਿਟਿਸ਼, ਕਿਉਂਕਿ ਜਦੋਂ ਘੇਰਾ ਆਪਸੀ ਟਕਰਾਅ ਉੱਥੇ ਵਧਣਾ ਸ਼ੁਰੂ ਹੋਇਆ, ਇਹਨਾਂ ਦੀਆਂ ਹਗਨਾ ਵਰਗੀਆਂ ਔਰ ਮਿਲੀਟੈਂਟ ਆਰਗੇਨਾਈਜੇਸ਼ਨਸ ਔਰ ਜਿੰਨੇ ਵੀ ਉਹਨਾਂ ਦੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬਾਅਦ ਦੇ 30-35 ਸਾਲ 'ਚ ਬਣੇ, ਸਨੇ ਬੈਨ ਗੁਰਿਓਨ ਦੇ, ਗੋਲਡਾ ਮਾਇਰ ਦੇ, ਇਹ ਸਾਰੇ ਉਹੀ ਸੀ ਜਿਹੜੇ ਕਿਤੇ ਨਾ ਕਿਤੇ ਉਸ ਜਿਹੜੀਆਂ ਮਿਲੀਟੈਂਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀ। ਔਰ ਬ੍ਰਿਟਿਸ਼ ਨੂੰ ਜਦੋਂ ਲੱਗਾ ਕਿ ਜੀ ਹੁਣ ਅਸੀਂ ਨਹੀਂ ਕਰ ਸਕਦੇ, ਕਿਸੇ ਸਟੇਜ 'ਤੇ ਉਹ ਇੱਧਰ ਘੁੰਮਦੇ ਸੀ, ਕਦੇ ਉੱਧਰ ਘੁੰਮਦੇ ਸੀ। ਫਸਟ ਵਰਲਡ ਵਾਰ ਤੋਂ ਬਾਅਦ ਤੋਂ ਪਹਿਲਾਂ ਹੀ ਰਾਦਰ ਬੈਲਫਰੈਡ ਡੈਕਲੇਰੇਸ਼ਨ ਵੀ ਕੀਤੀ ਹੋਈ ਸੀ ਇਹਨਾਂ ਦੇ ਸੈਕਟਰੀ ਆਫ ਸਟੇਟ ਇੱਕ ਨੇ, ਔਰ ਇਹਦਾ ਨਤੀਜਾ ਇਹ ਹੋਇਆ ਵੀ UN ਨੇ ਉਹਨੂੰ ਡਿਵਾਈਡ ਕਰ ਦਿੱਤਾ। ਜਿਹੜੇ ਆਲੇ ਦੁਆਲੇ ਵਾਲੇ ਇਸਲਾਮਿਕ ਮੁਲਕ ਨੇ ਉਹਨਾਂ ਨੇ ਮੰਨਿਆ ਨਹੀਂ, ਹਮਲਾ ਹੋਇਆ, ਉਹਦੇ 'ਚ ਵੀ ਜਿਹੜੇ ਨੇ ਉਹ ਸਰਵਾਈਵ ਕਰ ਗਏ ਇਜ਼ਰਾਈਲ। ਔਰ ਹੌਲੀ ਫਿਰ ਅਸੀਂ 66-67 ਦੀ ਗੱਲ ਕੀਤੀ ਹੈ, ਇਹ ਉਹਦਾ ਪਿਛੋਕੜ ਹੈ ਕਿ ਵੀ ਮੁਲਕ ਤਾਂ ਫਲਸਤੀਨੀਆਂ ਦਾ ਸੀ ਲੰਬਾ ਵਕਤ, ਹਜ਼ਾਰਾਂ ਸਾਲਾਂ ਤੋਂ, ਬੇਸ਼ੱਕ 2-3 ਹਜ਼ਾਰ ਸਾਲ ਪਹਿਲਾਂ ਉੱਥੇ ਉਹ ਵੀ ਦੂਸਰੇ ਵੀ ਯਹੂਦੀ ਵੀ ਰਹਿੰਦੇ ਰਹੇ, ਜਾਂ ਉਸ ਤੋਂ ਪਹਿਲਾਂ ਜਿਹੜੇ ਵੀ ਉੱਥੇ ਹੋਰ ਲੋਕ ਹੋਣਗੇ ਉਹ ਵੀ ਰਹੇ। ਹੁਣ ਤੁਸੀਂ ਉਸ 'ਤੇ ਬੇਸਡ ਜਿਹੜੇ ਲੋਕ ਓਰੀਜਨਲੀ ਬੈਠੇ ਹੋਏ ਨੇ ਉਹਨਾਂ ਨੂੰ ਤੁਸੀਂ ਡਿਸਪੋਜ਼ੈਸ ਕਰ ਦਿਓ ਔਰ ਇਹ ਕਹੋ ਕਿ ਜੀ ਇਹਨਾਂ ਨੂੰ ਤਾਂ ਅਸੀਂ ਐਗਜ਼ਿਸਟ ਕਰਨ ਦਾ ਹੱਕ ਨਹੀਂ ਦੇਣਾ। ਇਸ ਸਾਰੇ 'ਚੋਂ ਔਰ ਖ਼ਾਸ ਤੌਰ 'ਤੇ ਜਿਹੜੀ ਰੈਡੀਕਲ ਪੋਲੀਟਿਕਸ ਇਜ਼ਰਾਈਲ ਦੀ ਨੈਤਨਯਾਹੂ ਦੇ ਥੱਲੇ ਆਈ ਔਰ ਜਿਸ ਦਾ ਅਸੀਂ ਪ੍ਰਗਟਾਵਾ ਦੇਖਦੇ ਹਾਂ ਵੀ ਤਕਰਾਰ ਤਾਂ ਪਿਛਲੇ ਕਾਫੀ ਪੀਰੀਅਡ ਤੋਂ ਰਿਹਾ ਹੈ। ਔਰ 9 ਅਕਤੂਬਰ ਜਾਂ ਕਿੰਨੇ ਨੂੰ ਜਿਹੜਾ 2023 ਜਦੋਂ ਹਮਾਸ ਨੇ 1200 ਤੋਂ ਜ਼ਿਆਦਾ ਇਜ਼ਰਾਈਲੀਆਂ ਨੂੰ ਮਾਰਿਆ, ਕਿਉਂਕਿ ਫਿਰ ਇਹ 2 ਹਿੱਸਿਆਂ ਦੇ ਵਿੱਚ ਅੱਜ ਅਸੀਂ ਫਲਸਤੀਨੀ ਪਾਪੂਲੇਸ਼ਨ ਦੇਖਦੇ ਹਾਂ। ਇੱਕ ਵੈਸਟ ਬੈਂਕ ਦੇ ਵਿੱਚ ਹੈ ਜਿਹਨੂੰ PLO ਜਿਹੜੀ ਯਾਸਰ ਅਰਾਫਾਤ ਨੇ ਫਾਊਂਡ ਕੀਤੀ, ਉਹ ਲੀਡ ਕਰਦਾ, ਔਰ ਇਧਰ ਗਾਜ਼ਾ ਦੇ ਵਿੱਚ ਹਮਾਸ ਕੋਈ ਮੈਜ਼ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਨਹੀਂ ਹੈ। ਉਹਨਾਂ ਨੇ ਵੋਟਾਂ ਦੇ ਨਾਲ ਜਿਹੜੀ ਆ ਉਹ ਗਵਰਨੈਂਸ ਵੀ ਲਈ, ਗਾਜ਼ਾ ਨੂੰ ਉਹ ਰੂਲ ਕਰਦੇ ਸੀ, ਲੇਕਿਨ ਨਾਲ ਦੀ ਨਾਲ ਉਹਨਾਂ ਦਾ ਮਿਲੀਟੈਂਟ ਕਰੈਕਟਰ ਹੈ, ਸਪੋਰਟਡ ਬਾਈ ਈਰਾਨ ਵੀ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਜਿਵੇਂ ਜੋ ਕੰਮ ਕੀਤਾ ਉਹ ਕੰਡੈਮਨੇਬਲ ਸੀ, ਜਿਹੜਾ ਗੱਲ ਗਲਤ ਹੈ ਉਹਦੇ 'ਚ ਤੁਸੀਂ ਅਗਵਾ ਕਰੋ, ਮਾਰੋ। ਔਰ ਉਹ ਇੱਕ ਮੌਕਾ ਮਿਲ ਗਿਆ ਜਿਹੜੀ ਇਜ਼ਰਾਈਲ ਦੇ ਜਿਹੜੇ ਐਕਸਟ੍ਰੀਮ ਰਾਈਟ ਵਿੰਗਰ ਜਿਨ੍ਹਾਂ ਦੀ ਹਮੇਸ਼ਾ ਪਲਾਨ ਗ੍ਰੇਟਰ ਇਜ਼ਰਾਈਲ ਦੀ ਰਹੀ ਹੈ, ਗ੍ਰੇਟਰ ਇਜ਼ਰਾਈਲ ਦੇ ਥੱਲੇ ਜਾਰਡਨ ਰਿਵਰ, ਮੈਡੀਟਰੇਨੀਅਨ ਤੋਂ ਲੈ ਕੇ ਈਵਨ ਉਸ ਤੋਂ ਵੀ ਬਿਯੋਂਡ ਜਿਹੜਾ ਉਹ ਆਪਣੇ ਜਿਹੜਾ ਰਿਲੀਜੀਅਸ ਸਕ੍ਰਿਪਚਰ ਦਾ ਹਵਾਲਾ ਦਿੰਦੇ ਨੇ। ਔਰ ਜਿਵੇਂ ਫਿਰ ਨੈਤਨਯਾਹੂ ਨੇ ਇਸ ਅਕਤੂਬਰ ਤੋਂ ਬਾਅਦ 1-2 ਮਹੀਨੇ ਤੋਂ ਲੈ ਕੇ ਹੁਣ ਤੱਕ ਜਿਸ ਕਿਸਮ ਦੀ ਨਸਲਕੁਸ਼ੀ ਕੀਤੀ, ICC ਨੇ ਉਹਨੂੰ ਕ੍ਰਿਮੀਨਲ ਬਣਾਇਆ ਹੋਇਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਹਜ਼ਾਰਾਂ 50,000 ਨੇ ਕਿੰਨੇ ਫਲਸਤੀਨੀ ਮਾਰੇ ਨੇ, ਉਸ ਤੋਂ 3 ਗੁਣਾ ਜ਼ਿਆਦਾ ਜ਼ਖਮੀ ਨੇ, ਔਰ ਜਿਹੜੇ ਮਾਰੇ ਗਏ ਉਹਨਾਂ 'ਚ 2/3 ਜਿਹੜੇ ਨੇ ਔਰਤਾਂ ਤੇ ਬੱਚੇ ਨੇ। ਹੁਣ ਇਹ ਕਿਉਂਕਿ ਟਕਰਾਅ ਚੱਲ ਰਿਹਾ ਸੀ, ਸਭ ਦੇ ਬਾਵਜੂਦ ਆਪਣੀ ਫੌਜੀ ਤਾਕਤ ਦਾ ਬਰੂਟਲ ਇਸਤੇਮਾਲ ਕਰਨ ਦੇ ਬਾਵਜੂਦ ਜਿਹੜਾ ਉਹਨਾਂ ਨੇ ਗਜ਼ਾ ਨੂੰ ਉਹਨੂੰ ਖੰਡਰਾਤ ਬਣਾ ਦਿੱਤਾ, ਲੈਬਨਾਨ ਨੂੰ ਪੱਧਰਾ ਕਰ ਦਿੱਤਾ। ਇਸੇ ਪੀਰੀਅਡ 'ਚ ਈਵਨ ਜਿਹੜੇ ਪੇਜਰ ਬੌਂਬਸ ਰਾਹੀਂ ਉਹਨਾਂ ਨੇ ਕੱਲਾ ਹਮਾਸ ਹੀ ਨਹੀਂ, ਹਿਜ਼ਬੁੱਲਾ ਔਰ ਦੂਸਰੇ ਜਿਹੜੇ ਯਮਨ ਦੇ ਗੁਰਿਲੇ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਵੀ ਤਬਾਹੀ ਕੀਤੀ। ਲੇਕਿਨ ਇਜ਼ਰਾਈਲ
ਆਪਣੇ ਜਿਹੜੇ ਅਗਵਾ ਕੀਤੇ ਬੰਦੇ ਨੇ ਉਹਨਾਂ ਨੂੰ ਛਡਾਉਣ 'ਚ ਕਾਮਯਾਬ ਨਹੀਂ ਰਿਹਾ ਔਰ ਇਸ ਖੂਨ ਖਰਾਬੇ 'ਚ ਬਹੁਤ ਵੱਡੀ ਫੇਲਿਅਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਵੀ ਹੈ ਕਿ ਦੇ ਨੈਵਰ ਪੁੱਟ देयर ਫੁੱਟ ਡਾਊਨ। ਨਤੀਜੇ ਦੇ ਤੌਰ ਤੇ ਟਰੰਪ ਨੇ ਆਪਣੇ ਕੈਂਪੇਨ ਦੇ ਵੇਲੇ ਇਹ ਕਿਹਾ ਸੀ ਕਿ ਵੀ ਮੈਂ ਜਿੱਦਣ ਸਹੁੰ ਚੁੱਕਣ ਤੋਂ ਪਹਿਲਾਂ ਜਿਹੜਾ ਉਹ ਰਿਲੀਜ਼ ਵੀ ਹੋਣਗੇ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਔਰ ਸੀਜ਼ ਫਾਇਰ ਵੀ ਹੋਏਗਾ ਔਰ ਉਹਦੇ ਤੇ ਉਹਨੇ ਡਿਲੀਵਰ ਵੀ ਕੀਤਾ। ਹਾਲਾਂ ਉਹੀ ਜਿਹੜਾ ਨੈਤਨਯਾਹੂ 6 ਮਹੀਨੇ ਪਹਿਲਾਂ ਉਹੀ ਫਾਰਮੂਲੇ ਦੇ ਤਹਿਤ ਜਿਹਦੇ 'ਚ ਬਾਅਦ 'ਚ ਹੁਣ ਸੀਜ਼ ਫਾਇਰ ਹੋਇਆ ਮੁੱਕਰ ਗਿਆ ਸੀ ਉਹ ਮੰਨਿਆ, ਲੇਕਿਨ ਬਿਹਾਈਂਡ ਕੀ ਚੱਲ ਰਿਹਾ ਸੀ ਹੁਣ ਇਹੀ ਕਾਰਨ ਸੀ ਕਿ ਵੀ ਈਵਨ ਇਹਨਾਂ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਔਰ ਅਮਰੀਕਾ ਦੇ ਵਿੱਚ 6 ਮਿਲੀਅਨ ਮੁਸਲਿਮ ਪਾਪੂਲੇਸ਼ਨ ਹੈ, ਬਹੁਤ ਵੱਡੀ ਗਿਣਤੀ ਜਿਹੜੀ ਹੈ ਅਰਬ ਔਰ ਦੂਜੀ ਬੈਕਗਰਾਊਂਡ ਦੇ ਮਿਸ਼ੀਗਨ ਸਟੇਟ 'ਚ ਨੇ। ਹਮੇਸ਼ਾ ਮਿਸ਼ੀਗਨ ਦੇ ਜਿਹੜੇ ਮੁਸਲਮਾਨ ਨੇ ਮੋਸਟਲੀ ਡੈਮੋਕ੍ਰੈਟ ਦੇ ਨਾਲ ਭੁਗਤਦੇ ਸੀ, ਪਰ ਇਸ ਵਾਰ ਇਸ ਕਿਸਮ ਦੀ ਲੌਬੀ ਵੀ ਹੋਈ। ਉਹਨਾਂ ਨੂੰ ਲੱਗਾ ਕਿ ਜੀ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਫੇਲ ਹੋਇਆ, ਉਹਨਾਂ ਸੀਜ਼ ਫਾਇਰ ਕਰਵਾ ਸਕਿਆ ਔਰ ਉਹਨਾਂ ਨੂੰ ਹਥਿਆਰ ਵੀ ਜਾ ਰਹੇ ਨੇ ਇਜ਼ਰਾਈਲ ਨੂੰ। ਰੋਜ਼ ਦੀ ਰੋਜ਼ ਉਹਨਾਂ ਨੇ ਟਰੰਪ ਨੂੰ ਵੋਟਾਂ ਪਾਈਆਂ ਔਰ ਪੂਰਾ ਕੈਂਪੇਨ ਕਰਕੇ ਕਿ ਜੀ ਕੌਣ ਰਿਚਰਡ ਕੇ ਕਿਹੜਾ ਆਇਆ, ਉਹਨਾਂ ਨਾਲ ਡੀਲ ਬਣਾਈ ਫਲਾਣਾ ਢਿਮਕਾ। ਲੇਕਿਨ ਇਹ ਕਿਸੇ ਨੂੰ ਐਕਸਪੈਕਟਡ ਨਹੀਂ ਸੀ ਔਰ ਕਿਉਂਕਿ ਪਹਿਲਾਂ ਹੁਣ ਨੈਤਨਯਾਹੂ ਵਿਜ਼ਿਟਰ ਵਾਈਟ ਹਾਊਸ ਦੇ ਵਿੱਚ ਨੈਤਨਯਾਹੂ ਹੈ ਔਰ ਸੀਜ਼ ਫਾਇਰ ਜਿਹੜਾ ਉਹਦਾ ਪਹਿਲਾ ਫੇਜ਼ ਚੰਗੇ ਢੰਗ ਦੇ ਨਾਲ ਥੋੜ੍ਹਾ ਬਹੁਤ ਤਾਂ ਅਪ ਡਾਊਨ ਹੁੰਦਾ, ਉਹਦੇ 'ਚ ਫਲਸਤੀਨੀ ਪ੍ਰਿਜ਼ਨਰ ਵੀ ਸੈਂਕੜਿਆਂ ਦੀ ਗਿਣਤੀ 'ਚ ਛੱਡੇ ਗਏ, ਇੱਧਰੋਂ ਵੀ ਛੱਡੇ ਗਏ ਔਰ ਇਹ ਚੰਗੀ ਗੱਲ ਸੀ ਕਿ ਜਿਹੜੇ ਇਜ਼ਰਾਈਲ ਦੇ ਅਗਵਾ ਕੀਤੇ ਵੀ ਸੀ ਭਾਵੇਂ ਬੀਬੀਆਂ ਸੀ, ਉਹਨਾਂ ਦੀਆਂ ਫੌਜਣਾਂ ਸੀ, ਦੂਜਾ ਸਾਰੇ ਹੈਲਥੀ, ਕਿਸੇ ਨੇ ਕੋਈ ਟਾਰਚਰ ਦੀ ਸ਼ਿਕਾਇਤ ਜਾਂ ਦੂਜਾ ਨਹੀਂ, ਜਿਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਵੇਂ ਹਮਾਸ ਦਾ ਜਿਹੜਾ ਉਹਨਾਂ ਨੇ ਆਪਣਾ ਇੱਕ ਕਰੈਕਟਰ ਸ਼ੋਅ ਕੀਤਾ ਹੈ। ਅਦਰਵਾਈਜ਼ ਇਹ ਨਹੀਂ ਹੁੰਦਾ ਕਿ ਵੀ ਇੱਕ ਪਾਸੇ ਤੁਹਾਡਾ 50,000 ਲਾਸ਼ਾਂ ਪਈਆਂ ਨੇ, 3 ਗੁਣਾ ਤੁਹਾਡੇ ਉਹਨਾਂ 'ਚ ਜਿਹੜਾ ਉਹ ਜ਼ਖਮੀ ਨੇ ਔਰ ਦੂਸਰੇ ਤੇ ਤੁਸੀਂ ਉਹਨਾਂ ਦੇ ਨਾਲ। ਸੋ ਇਹ ਇੱਕ ਪੋਜ਼ੀਟਿਵ ਗੱਲ ਸੀ ਔਰ ਬਹੁਤਿਆਂ ਨੂੰ ਹੋਪ ਸੀ। ਮੈਂ ਸਮਝਦਾ ਵੀ ਬਹੁਤਿਆਂ ਲਈ ਇਹ ਟਕਰਾਅ ਵਾਲੀ ਲਾਈਨ 'ਚੋਂ ਸੀ ਕਿ ਵੀ ਨੈਤਨਯਾਹੂ ਦੇ ਉੱਤੇ ਟਰੰਪ ਪ੍ਰਵੇਲ ਕਰੇਗਾ ਔਰ ਅਸੀਂ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਪਿਛਲੇ ਜਿਹੜੀ ਟਰਮ ਦੀ ਕਾਰਗੁਜ਼ਾਰੀ ਕਹਿੰਦੇ ਆ ਕਿ ਇਹ ਕ੍ਰੈਡਿਟ ਜਾਂਦਾ ਹੈ ਟਰੰਪ ਨੂੰ ਕਿ ਉਹਨੇ ਇਰਾਕ ਵਾਰ ਸਮੇਟਣ ਦੀ ਕੋਸ਼ਿਸ਼ ਕੀਤੀ, ਤਾਲਿਬਾਨ ਦੇ ਨਾਲ ਨੈਗੋਸ਼ੀਏਟ ਕਰਕੇ 20 ਸਾਲ ਤੋਂ ਜਿਹੜੀ ਅਮਰੀਕੀ ਫੌਜ ਕੱਢੀ ਹੋਈ ਸੀ ਉਹ ਵਾਪਸ ਲਿਆਉਣ ਦਾ ਕੀਤਾ, ਭਾਵੇਂ ਉਹ ਤਾਂ ਵਾਪਸ ਬਾਈਡਨ ਦੇ ਪੀਰੀਅਡ 'ਚ ਆਏ, ਪਰ ਸਮਝੌਤਾ ਜਿਹੜਾ ਇਹ ਟਰੰਪ ਨੇ ਤੈਅ ਕੀਤਾ ਕਿ ਵੀ ਵਾਰ ਪ੍ਰੈਜ਼ੀਡੈਂਟ ਨਹੀਂ ਹੈ। ਸੋ ਜਿਸ ਅੰਦਾਜ਼ ਸੀਜ਼ ਫਾਇਰ ਇੰਪਲੀਮੈਂਟ ਹੋਇਆ ਸੀ, ਬਹੁਤ ਸਾਰਿਆਂ ਨੂੰ ਐਕਸਪੈਕਟਡ ਸੀ ਕਿ ਨੈਤਨਯਾਹੂ ਦੇ ਉੱਤੇ ਟਰੰਪ ਪ੍ਰਵੇਲ ਕਰੇਗਾ ਔਰ ਜਿਹੜੀ ਅਮਰੀਕਾ ਦੀ ਪਾਲਿਸੀ ਪਿਛਲੇ 30-35 ਸਾਲ ਤੋਂ ਹੈ, ਖਾਸ ਤੌਰ ਤੇ ਜਿਹੜਾ ਔਸਲੋ ਅਕੋਰਡ ਹੋਇਆ ਯਾਸਰ ਅਰਾਫਾਤ ਔਰ ਮਿਸਟਰ ਰਬੀਨ ਦੇ ਵਿਚਾਲੇ, ਉਹਦੇ 'ਚ ਟੂ ਨੇਸ਼ਨ ਥਿਊਰੀ ਅਮਰੀਕਾ ਦੀ ਕੰਸਿਸਟੈਂਟ ਪੋਜੀਸ਼ਨ ਹੈ UN ਦੇ ਵਿੱਚ ਵੀ ਅਦਰਵਾਈਜ਼ ਵੀ। ਪਰ ਜਿਹਨੂੰ ਬੰਬਸ਼ੈਲ ਜਾਂ ਦੂਜਾ ਕਿਹਾ ਗਿਆ, ਮੈਂ ਹਾਲਾਂਕਿ ਈਵਨ ਤੁਸੀਂ ਨੈਤਨਯਾਹੂ ਦੀ ਸ਼ਰੂਡਨੈਸ ਦੇਖੋ, ਉਹਨੇ ਈਵਨ ਜੋ ਟਰੰਪ ਨੇ ਕਿਹਾ ਉਹਨੂੰ ਐਂਡੋਰਸ ਨਹੀਂ ਕੀਤਾ। ਉਹਨੇ ਕਿਹਾ ਇਟ ਇਜ਼ ਐਨ ਇੰਟਰਸਟਿੰਗ ਆਈਡੀਆ, ਇਟ ਇਜ਼ ਐਨ ਆਊਟ ਆਫ ਬਾਕਸ ਥਿੰਗ। ਹੁਣ ਇਹ ਟਰੰਪ ਨੇ ਕੀ ਕਿਹਾ, ਉਹਨੇ ਕਿਹਾ ਜੀ ਅਸੀਂ ਗਾਜ਼ਾ ਦੇ ਜਿਹੜਾ ਉਹਨੂੰ ਆਪਣੇ ਕੰਟਰੋਲ 'ਚ ਲਵਾਂਗੇ ਔਰ ਉਹਨੂੰ ਅਸੀਂ ਡਿਵੈਲਪ ਕਰਾਂਗੇ, ਬੀਚਾਂ ਦਾ ਸ਼ਹਿਰ ਬਣਾ ਦਿਆਂਗੇ। ਜਿਹੜਾ ਉਹਨੇ ਟਰਮ ਯੂਜ਼ ਕੀਤੀ ਉਹ ਇਨਫੈਕਟ ਜਿਹੜਾ ਰਿਵੇਰੀਆ ਆਫ ਦਾ ਮਿਡਲ ਈਸਟ। ਹੁਣ ਰਿਵੇਰੀਆ ਨੂੰ ਜਦੋਂ ਤੁਸੀਂ ਜਾ ਕੇ ਡਿਕਸ਼ਨਰੀ ਜਾਂ ਦੂਸਰੇ ਦੇਖਦੇ ਹੋ, ਫਰਾਂਸ ਔਰ ਇਟਲੀ ਦੇ ਵਿਚਾਲੇ ਰਿਵੇਰੀਆ ਹੈ ਜਿੱਥੇ ਕਿ ਬੀਚਿਸ ਨੇ ਔਰ ਦੂਜਾ ਟੂਰਿਸਟ ਸਪਾਟ ਹੈ। ਇਸੇ ਤਰ੍ਹਾਂ ਅਮਰੀਕਾ 'ਚ ਦੇਖੋਗੇ ਕਿ ਅਮਰੀਕਾ ਦਾ ਰਿਵੇਰੀਆ ਕੀ ਹੈ ਤੇ ਉਹ ਸੈਂਟਾ ਬਾਰਬਰਾ ਕਿ ਕੀ ਕੈਲੀਫੋਰਨੀਆ 'ਚ ਹੈ। ਮਤਲਬ ਇਹ ਹੈ ਵੀ ਅਮਰੀਕਾ ਨੇ ਫਲਸਤੀਨੀਆਂ ਦੇ ਟੂ ਨੇਸ਼ਨ ਥਿਊਰੀ ਦਾ ਵੀ ਭੋਗ ਪਾ ਦਿੱਤਾ। ਕਿਤੇ ਨਾ ਜਿਹੜਾ ਨੈਤਨਯਾਹੂ ਨੇ ਡਾਇਰੈਕਟ ਉਛਲਿਆ ਨਹੀਂ ਆ, ਉਹਨੇ ਇੰਟਰਸਟਿੰਗ ਆਊਟ ਆਫ ਬਾਕਸ ਕਿਹਾ, ਪਰ ਉਹਨੂੰ ਵੀ ਇਹ ਨਜ਼ਰ ਆ ਰਿਹਾ ਵੀ ਉਹਦੀ ਤਾਂ ਆਪਣੀ ਅੱਖ ਹੈ ਉਹਦੇ 'ਤੇ ਕੰਟਰੋਲ ਕਰਨ ਦੇ ਲਈ। ਤੇ ਮੈਨੂੰ ਇਹ ਜਦੋਂ ਮੈਂ ਕੱਲ੍ਹ ਡਿਸਕਸ ਕਰਕੇ ਘਰ ਗਿਆ ਤਾਂ ਮੈਨੂੰ ਇੱਕਦਮ ਖਿਆਲ ਆਇਆ ਵੀ ਇੱਕ ਜ਼ਮਾਨੇ 'ਚ ਸ਼ਾਇਦ ਪ੍ਰੇਮ ਸਿੰਘ ਲਾਲਪੁਰਾ ਇਹ ਸੀ ਲੀਡਰ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਜ਼ਾਹਰ ਚੋਣਾਂ ਹੁੰਦੀਆਂ ਸੀ ਔਰ ਬਾਅਦ ਦੇ ਵਿੱਚ ਮੈਂਬਰ ਹੀ ਚੁਣਦੇ ਸੀ ਪ੍ਰੈਜ਼ੀਡੈਂਟ। ਤੇ ਇਹ ਵੀ ਸੀ ਵੀ ਚਲੋ ਮੈਂਬਰ ਤਾਂ ਚੁਣ ਕੇ ਆ ਗਏ ਕਿ ਵੀ ਪ੍ਰਧਾਨ ਚੁਣਨ ਲਈ VOTING ਨਾ ਹੋਏ। ਹੁਣ ਦੋ ਧਿਰਾਂ ਜਿਹੜੀਆਂ ਸੀ ਉਹਨਾਂ ਦੇ ਆਲਮੋਸਟ ਇੱਕੋ ਜਿਹੇ ਹੀ ਮੈਂਬਰ ਸੀ ਤੇ ਪ੍ਰੇਮ ਸਿੰਘ ਲਾਲਪੁਰਾ ਇਹ ਦੋਨਾਂ ਧਿਰਾਂ ਦੇ ਨਾਲ ਹੀ ਰੱਖਦਾ ਸੀ। ਤੇ ਉਹਨਾਂ ਨੇ ਇਹ ਕਿਹਾ ਵੀ ਚਲੋ ਜਿਹਨੂੰ ਅਸੀਂ ਆਪਸੀ ਟਕਰਾਅ ਨਾ ਕਰੀਏ, ਲਾਲਪੁਰਾ ਸਾਹਿਬ ਦੇ ਦੋਨੋਂ ਹੀ ਇੱਜ਼ਤ ਕਰਦੇ ਨੇ ਤੇ ਇਹਨਾਂ ਨੂੰ
ਕਹਿ ਦਿੰਦੇ ਵੀ ਇਹ ਜਿਹਨੂੰ ਕਹਿਣਗੇ। ਅੱਛਾ ਹੁਣ ਲਾਲਪੁਰਾ ਸਾਹਿਬ ਆ ਗਏ, ਹੁਣ ਮੈਨੂੰ ਆਲਮੋਸਟ ਕਨਫਰਮ ਹੈ ਵੀ ਲਾਲਪੁਰਾ ਕੋ ਹੋਰ ਵੀ ਹੋ ਸਕਦਾ। ਉਹਨੇ ਇੱਕ ਧਿਰ ਵਾਲਿਆਂ ਨੂੰ ਕਿਹਾ ਕਿ ਜੀ ਤੁਸੀਂ ਮੇਰੇ ਤੇ ਭਰੋਸਾ ਕਰਦੇ ਹੋ? ਉਹ ਕਹਿੰਦਾ ਜੀ ਬਿਲਕੁਲ ਕਰਦੇ ਹਾਂ। ਤੁਹਾਨੂੰ ਮਤਲਬ ਜੋ ਹੈ ਉਹ ਲਿਖ ਕੇ ਦਿਓਗੇ ਕਿ ਵੀ ਜੋ ਮੈਂ ਫੈਸਲਾ ਕਰਾਂਗਾ? ਉਹ ਕਹਿੰਦਾ ਜੀ ਬਿਲਕੁਲ। ਫਿਰ ਉਹਨੇ ਦੂਜੀ ਧਿਰ ਨੂੰ ਕਿਹਾ ਤੁਹਾਡਾ ਭਰੋਸਾ ਹੈ ਮੇਰੇ ਤੇ? ਫਿਰ ਉਹਨੇ ਕਿਹਾ ਦੇਖੋ ਤੁਹਾਡਾ ਦੋਨਾਂ ਧਿਰਾਂ ਦਾ ਮੇਰੇ ਤੇ ਹੀ ਭਰੋਸਾ ਹੈ ਨਾ, ਤੁਹਾਡਾ ਦੋਨਾਂ ਦੇ ਇੱਕ ਦੂਜੇ ਤੇ ਨਹੀਂ। ਤਾਂ ਉਹਨੂੰ ਉਹਨਾਂ ਨੇ ਹਾਰ ਦਿੱਤਾ ਸੀ ਵੀ ਜਿਹਨੂੰ ਤੂੰ ਸਮਝਦਾ ਵੀ ਠੀਕ ਹੈ ਦੋਨਾਂ ਧਿਰਾਂ ਦਾ ਇੱਕ ਇੱਕ ਉਮੀਦਵਾਰ ਸੀ, ਉਹਦੇ ਗੱਲ 'ਚ ਪਾ ਉਹਨੇ ਹਾਰ ਆਪਣੇ ਗੱਲ 'ਚ ਪਾ ਲਿਆ। ਉਹ ਸਾਹਬ ਹੋਇਆ ਉਹ ਟਰੰਪ ਦਾ। ਉਹਨੇ ਕਿਹਾ ਜੀ ਤੁਹਾਡੇ ਦੇਖੋ ਤੁਹਾਡਾ ਦੋਨਾਂ ਧਿਰਾਂ ਤੇ ਉਹ ਵੀ ਸਾਲ ਜਿਹੜਾ ਜਾਂ ਜੋ ਵੀ ਟਰਮ ਸੀ ਉਹਨੇ ਕੱਢਿਆ। ਸੋ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਇੱਥੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਅੱਧੀ ਸਦੀ ਤੋਂ ਜ਼ਿਆਦਾ। ਹਾਂ, ਔਰ ਫਿਰ ਉਹ ਰੀਅਲ estate ਵਾਲਾ ਕੰਮ ਕੀਤਾ। ਹੁਣ ਇਹ ਵੀ ਰੀਅਲ estate ਦਾ ਜਿਹੜਾ ਉੱਥੇ ਮਿਡਲ ਈਸਟ ਦਾ ਐਨਵॉय ਬਣਾਇਆ ਉਹ ਵੀ ਰੀਅਲ estate, ਔਰ ਓਵਰਆਲ ਵੀ ਜਵਾਈ ਵੀ ਉਹਦਾ ਇਸ ਕਿਸਮ ਦੀ ਲਾਈਨ। ਸੋ ਇਹ ਸਾਰੇ ਦੇ ਉੱਤੇ ਇੱਕ ਅਫਸੋਸਨਾਕ ਹੈ ਕਿਉਂਕਿ ਟਰੰਪ ਇਸ ਪੋਜੀਸ਼ਨ ਸੀ ਔਰ ਇਹ ਇੱਕ ਟਾਈਮ ਹੈ ਔਰ ਕਿਉਂਕਿ ਟਰੰਪ ਤੋਂ ਐਕਸਪੈਕਟਡ ਸੀ ਕਿ ਵਾਰ ਪ੍ਰੈਜ਼ੀਡੈਂਟ ਨਹੀਂ ਹੈ, ਇਹਨੂੰ ਇਹ ਠੀਕ ਹੈ ਦਬਕਾ ਦੁਬਕਾ ਕੈਨੇਡਾ ਨੂੰ 51ਵਾਂ ਸੂਬਾ ਗ੍ਰੀਨਲੈਂਡ ਪਨਾਮਾ ਇਹ ਉਹ, ਪਰ ਇਹ ਸੀ ਕਿ ਵੀ ਇਹ ਫੜਕ ਹੈ ਔਰ ਅਲਟੀਮੇਟਲੀ ਇਹਦੇ ਚੋਂ ਕੁਛ ਨਾ ਕੁਛ ਨਿਕਲੇਗਾ। ਔਰ ਜੋ ਐਕਸਪੈਕਟਡ ਸੀ ਵੀ ਇਸ ਲਾਈਨ ਦੇ ਉੱਤੇ ਜੋ ਟਰੰਪ ਨੇ ਕਿਹਾ, ਐਲਾਈਜ਼ ਨੇ ਵੀ ਔਰ ਦੂਜਿਆਂ ਨੇ ਵੀ ਇਸ ਨੂੰ ਪੂਰੀ ਤਰ੍ਹਾਂ ਕੰਡੈਮ ਕੀਤਾ ਹੈ। ਜਿਨ੍ਹਾਂ ਦੇ ਵਿੱਚ ਐਲਾਈਜ਼ ਦੇ ਵਿੱਚ ਤਾਂ ਜ਼ਾਹਰ ਹੈ ਉਹਨਾਂ ਦੇ ਆਪਣੇ ਅਰਬ ਮੁਲਕ ਨੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਹੈ। ਔਰ ਇਹ ਕਿਹਾ ਜੀ ਇਹ ਜਿਹੜੇ 2.2 ਮਿਲੀਅਨ ਨੇ ਇਹਨਾਂ ਨੂੰ ਇਜਿਪਟ ਜਾਰਡਨ ਲੈ ਲੈਣ, ਇਹਨੂੰ ਅਸੀਂ ਜਿਹੜਾ ਹੈ ਉਹ ਡਿਵੈਲਪ ਕਰਕੇ ਵਰਲਡ ਲੈਵਲ ਦਾ ਸਪਾਟ ਬਣਾਵਾਂਗੇ, ਸਾਰੇ ਦੁਨੀਆ 'ਚ ਕੋਈ ਵੀ ਜਾ ਸਕਦਾ। ਤੁਸੀਂ ਲੋਕਾਂ ਦੇ ਘਰ ਬਾਹਰ ਉਜਾੜ ਕੇ ਉਹ ਲੋਕ ਵਿਚਾਰੇ ਇੰਨੇ ਮਾਰਤੇ ਜਦੋਂ ਆਏ ਨੇ, ਭਾਵੇਂ ਉਹਨਾਂ ਨੇ ਉਹ ਦੇਖਿਆ ਕਿ ਵੀ ਖੰਡਰਾਤ ਬਣਿਆ ਹੋਇਆ, ਪਰ ਉਹ ਖਲੋਤੇ ਨੇ। ਉਹਨਾਂ ਦੀ ਫਾਦਰਲੈਂਡ ਹੈ, ਉਹਨਾਂ ਦੀ ਮਦਰਲੈਂਡ ਹੈ। ਤੁਸੀਂ ਯੂ ਕਾਂਟ ਡੂ ਦੈਟ। ਔਰ ਅਮਰੀਕਾ ਮੈਂ ਇਹਨੂੰ ਬ੍ਰੌਡਰ ਜਦੋਂ ਕਾਂਟੈਕਸਟ ਦੇ ਵਿੱਚ ਦੇਖਦਾ ਹਾਂ ਕਿ ਵੀ ਜਿਹਦਾ ਇੱਕ ਆਪਣਾ ਰੈਪੂਟੇਸ਼ਨ ਹਿਊਮਨ ਰਾਈਟਸ ਚੈਂਪੀਅਨ ਦਾ ਵੈਲਿਊ ਸਿਸਟਮ, ਕਿਉਂਕਿ ਇਕੱਲੀ ਗੱਲ ਇਹ ਨਹੀਂ ਹੈ ਵੀ ਕੀ ਟੁੱਟ ਰਿਹਾ, ਬਹੁਤ ਕੁਝ ਟੁੱਟ ਰਿਹਾ। ਬਿਲਕੁਲ। ਔਰ ਇਹ ਜਿਹੜਾ ਸਾਰਾ ਇੱਕ ਉਸ ਕਿਸਮ ਦਾ ਇੱਕ ਸੌੜਾ ਜਿਹਾ ਸੰਸਾਰ ਦੁਬਾਰਾ ਬਣਦਾ ਜਾਂਦਾ ਹੈ, ਘਟੀਆ ਜਿਹਾ ਨੈਸ਼ਨਲਿਜ਼ਮ, ਅਮਰੀਕਾ ਫਸਟ ਦੇ ਨਾਂ ਥੱਲੇ। ਠੀਕ ਹੈ ਅਮਰੀਕਾ ਤਰੱਕੀ ਕਰੇ, ਸਾਡਾ ਮੁਲਕ ਹੈ, ਇਹਦੇ ਲਈ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੈ, ਲੇਕਿਨ ਅਮਰੀਕਾ ਦੀ ਬਿਊਟੀ ਤਾਂ ਇਹ ਸੀ ਕਿ ਅਮਰੀਕਾ ਇੱਕ ਉਸ ਡ੍ਰੀਮ ਦੀ ਫੁਲਫਿਲਮੈਂਟ ਸੀ ਜਿੱਥੇ ਕਿ ਇਨਸਾਨੀ ਵੈਲਿਊਜ਼, ਔਰ ਇਹੀ ਕਾਰਨ ਹੈ ਕਿ ਅਮਰੀਕਾ ਨਹੀਂ ਇਹ ਸੰਸਥਾਵਾਂ ਯੂਨਾਈਟਿਡ ਨੇਸ਼ਨਸ ਹੋਏ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਉਹਨਾਂ ਦੀਆਂ ਅੱਗੋਂ ਬਾਡੀਜ਼ ਯੂਨੈਸਕੋ ਵਰਗੀਆਂ ਹੋਣ ਜਿੱਥੇ ਵਰਲਡ ਹੈਰੀਟੇਜ ਜਿਹੜੇ ਨੇ ਸਿਟੀਜ਼ ਜਾਂ ਮੁਕਾਮ, ਉਹਨਾਂ ਨੂੰ ਅੱਜ ਤੁਸੀਂ ਹਰ ਇੱਕ ਤੋਂ ਪੈਸੇ ਵੀ ਖਿੱਚ ਲਏ ਨੇ। ਤੁਸੀਂ ਕਿਹਾ ਜੀ ਕੁਛ ਨਹੀਂ ਹੈ, ਔਰ ਤੁਸੀਂ ਇੱਕ ਜਿਹੜਾ ਹੱਲ ਕਰਨ ਦਾ ਮੌਕਾ ਹੈ ਜਿੱਥੇ ਤੁਹਾਡੇ ਕੋਲ ਇੱਕ ਅਪਰਚੁਨਿਟੀ ਹੈ ਕਿ ਵੀ ਤੁਸੀਂ ਇੱਕ ਮਸਲੇ ਦਾ ਹੱਲ ਕਰੋ। ਔਰ ਇਸ ਦੇ ਉੱਤੇ ਈਵਨ ਜਿਹੜੇ UN ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰਸ ਨੇ, ਉਹਨਾਂ ਨੇ ਡੋਨਲਡ ਟਰੰਪ ਦੀ ਪਲਾਨ ਨੂੰ ਰਿਜੈਕਟ ਕਰਦਿਆਂ ਕਿਹਾ ਕਿ ਇਹ ਜਿਹੜਾ ਇਟ ਇਜ਼ ਵਾਈਟਲ ਟੂ ਸਟੇ ਟੂ ਦਾ ਬੈਡਰੌਕ ਆਫ ਇੰਟਰਨੈਸ਼ਨਲ ਲਾਅ ਐਂਡ ਐਸੈਂਸ਼ੀਅਲ ਟੂ ਅਵੋਇਡ ਐਨੀ ਫਾਰਮ ਆਫ ਐਥਨਿਕ ਕਲੀਨਜ਼ਿੰਗ। ਤੇ ਇਹ ਇੰਟਰਨੈਸ਼ਨਲ ਲਾਅ ਦੀ ਵੀ ਵਾਇਓਲੇਸ਼ਨ ਹੈ ਔਰ ਐਥਨਿਕ ਕਲੀਨਜ਼ਿੰਗ ਨੂੰ ਤੁਸੀਂ ਜਿਹੜਾ ਹਰੀ ਝੰਡੀ ਦੇ ਰਹੇ ਹੋ ਵੀ ਇੱਥੋਂ ਮੁਕਾ ਦਿਓ। ਔਰ ਇਸ ਦੇ ਉੱਤੇ ਸਟਰੋਂਗ ਲਾਈਨ ਲਈ ਹੈ। ਔਰ ਹਮਾਸ ਜਿਹੜਾ ਲੜ ਰਿਹਾ ਹੈ ਔਰ ਜਿਨ੍ਹਾਂ ਨੇ ਇਹ ਸਾਰੇ ਪੀਰੀਅਡ 'ਚ ਗਿਵਨ ਨਹੀਂ ਕੀਤਾ, ਔਰ ਇਹ ਉਹਦੇ 'ਚ ਉਹਨਾਂ ਨੇ ਰਾਦਰ ਹੋਰ ਵੀ ਇਸ ਦੇ ਉੱਤੇ ਕਿਹਾ ਕਿ ਵੀ ਜਿਹੜੇ ਟਰੰਪ ਦੇ ਗਾਜ਼ਾ ਸਟ੍ਰਿਪ ਦੇ ਉੱਤੇ ਕਮੈਂਟ ਨੇ ਦੇ ਆਰ ਰਿਡਿਕੂਲਸ ਐਂਡ ਐਬਸਰਡ ਐਂਡ ਕੁਡ ਡੀਸਟੈਬਿਲਾਈਜ਼ ਵੈਸਟ ਏਸ਼ੀਆ, ਕਿ ਵੀ ਆਲਰੇਡੀ ਤਾਂ ਜੋ ਚੱਲ ਹੀ ਰਿਹਾ ਹੈ ਸਾਰੇ ਵੈਸਟ ਏਸ਼ੀਆ ਨੂੰ ਡੀਸਟੈਬਿਲਾਈਜ਼ ਕਰ ਸਕਦਾ ਹੈ। ਔਰ ਇਹ ਸਾਰੇ ਦੇ ਨਾਲ ਭਾਰਤ ਜਿਹਦਾ ਯਾਰ ਮੋਦੀ ਦਾ ਟਰੰਪ ਵੀ ਹੈ ਤੇ ਨੈਤਨਯਾਹੂ ਵੀ ਹੈ, ਉਹਨੇ ਅਜੇ ਤੱਕ ਆਪਣੀ ਜ਼ਬਾਨ ਨਹੀਂ ਖੋਲ੍ਹੀ ਹੈ। ਔਰ ਹਾਲਾਂਕਿ ਟਰਕੀ ਜਿਹੜਾ ਲੰਬਾ ਵਕਤ ਜੇ ਟਰਕੀ ਦੀ ਹਿਸਟਰੀ, ਟਰਕੀ ਮੁਸਲਮਾਨਾਂ ਦੇ ਉਹਨਾਂ ਪਹਿਲੇ ਮੁਲਕਾਂ 'ਚੋਂ ਸੀ ਜਿਹਨੇ 1948 'ਚ ਇਜ਼ਰਾਈਲ ਨੂੰ ਰੈਕਗਨਾਈਜ਼ ਕਰ ਲਿਆ ਸੀ। ਔਰ ਜਦੋਂ 6-7 ਡੇ ਵਾਰ ਜਿਹੜੀ ਵੀ ਉਹਨਾਂ ਦੀ ਚੱਲੀ, ਇਜ਼ਰਾਈਲ ਦੇ ਆਪਣੇ ਜਹਾਜ਼ ਸਾਰੇ ਟਰਕੀ ਨੇ ਦੇ ਅੱਡਿਆਂ ਦੇ ਉੱਤੇ ਖੜੇ ਸੀ। ਪਰ ਇਸ ਦੇ ਉੱਤੇ ਟਰਕੀ ਨੇ ਵੀ ਜਿਹੜਾ ਬਹੁਤ ਜਿਹੜਾ ਸਟਰੋਂਗ ਸਟੇਟਮੈਂਟ ਦਿੱਤੀ ਹੈ, ਉਹਨੇ ਕਿਹਾ ਕਿ ਟਰੰਪਸ ਪ੍ਰਪੋਜ਼ਲ ਔਨ ਡਿਪੋਰਟੇਸ਼ਨਸ ਫਰਮ ਗਾਜ਼ਾ ਇਜ਼ ਨਾਟ ਸਮਥਿੰਗ that either the region or we would accept. Even thinking about it, in my opinion, is wrong and absurd.
ਇਹ ਉਹਨਾਂ ਦੇ ਜਿਹੜਾ ਟਰਕੀ ਦੇ ਫੋਰਨ ਮਿਨਿਸਟਰ ਹਾਕਨ ਫਿਦਾਨ ਉਹਨਾਂ ਦੀ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਜਿਹੜਾ ਬਾਕੀ ਸਾਰੇ ਵੀ ਜਿਹੜੇ ਨੇ, ਇੱਕ ਵੀ ਮੁਲਕ ਐਸਾ ਨਹੀਂ ਹੈ ਜਿਸ ਨੇ ਖੁੱਲ੍ਹ ਕੇ ਅਦਰ ਦੈਨ ਕਿ ਟਰੰਪ ਦੇ ਆਪਣੇ ਸੈਕਟਰੀ ਆਫ ਸਟੇਟ, ਸੈਕਟਰੀ ਆਫ ਡਿਫੈਂਸ ਜਾਂ ਹਾਊਸ ਸਪੀਕਰ, ਈਵਨ ਅਮਰੀਕਾ ਦੇ ਸੈਨੇਟਰ ਕ੍ਰਿਸ ਕੂਨਸ ਔਰ ਦੂਸਰਿਆਂ ਨੇ ਵੀ ਇਸ ਦੇ ਉੱਤੇ ਜਿਹੜਾ ਉਹ ਫਿਕਰ ਦਾ ਇਜ਼ਹਾਰ ਕੀਤਾ। ਡੈਮੋਕ੍ਰੇਟਾਂ ਦੇ, ਰਿਪਬਲਿਕਨ ਵੀ ਗ੍ਰੈਮ ਲਿੰਡਲੀ ਔਰ ਦੂਜੇ ਜਿਹੜੇ ਸੀਨੀਅਰ ਸੈਨੇਟਰ ਨੇ ਉਹਨਾਂ ਨੇ ਵੀ ਇਸ ਨਾਲ ਜਿਹੜਾ ਖੁੱਲ੍ਹ ਕੇ ਤਾਂ ਸਹਿਮਤੀ ਨਹੀਂ ਦਿੱਤੀ, ਲੇਕਿਨ ਜਿਹੜਾ ਸ਼ੱਕ ਦਾ ਇਜ਼ਹਾਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਹੋ ਸਕਦਾ ਹੈ, ਕਈ ਵਾਰ ਇਹ ਹੁੰਦਾ ਹੈ ਵੀ ਜਿਹਨੂੰ ਕੀ ਇੱਕ ਬੜਾ ਪਪੂਲਰ ਲਾਈਨ ਹੁੰਦੀ ਸੀ ਕਿ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਹਾਂਜੀ, ਇਹ ਵੀ ਹੈ ਵੀ ਟਰੰਪ ਸਾਹਿਬ ਦੀ ਇਹ ਵੀ ਆਦਤ ਹੈ ਵੀ ਕਈ ਵਾਰ ਨਹੀਂ, ਜੋਕ ਤਾਂ ਨਹੀਂ ਵੀ ਗੱਲ ਛੱਡੀ ਹੈ, ਪਰ ਅੱਜ ਹੀ ਜਦੋਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਿਹਾ ਜੀ ਈਰਾਨ ਨਾਲ ਅਸੀਂ ਆਨਰੇਬਲ ਨਿਊਕਲੀਅਰ ਡੀਲ ਕੋਈ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਇਸ ਪ੍ਰੈਸ ਕਾਨਫਰੰਸ 'ਚ ਇਹ ਵੀ ਸੀ ਜੀ ਕਿ ਇਜ਼ਰਾਈਲ ਨਿਊਕਲੀਅਰ ਪਾਵਰ ਨਹੀਂ ਬਣਨਾ ਚਾਹੀਦਾ। ਸੋ ਉਹਨਾਂ ਨੇ ਸ਼ਗੂਫਾ ਛੱਡ ਦਿੱਤਾ ਔਰ ਇਸ ਕਿਸਮ ਦੇ ਜਿਹੜੇ ਨੇ, ਜੇ ਤੁਹਾਡੀ ਕਿਸੇ ਦੀ ਤਕਲੀਫ, ਦੇਖੋ ਇਹ ਜਿਹੜਾ ਨਾਰਸਿਸਿਸਟ ਬਿਹੇਵੀਅਰ ਹੁੰਦਾ ਹੈ ਜਾਂ ਇਸ ਕਿਸਮ ਦੇ, ਇਹਨਾਂ ਨੂੰ ਦੂਸਰਿਆਂ ਦੇ, ਜਾਂ ਸੈਡਿਸਟਿਕ ਬਿਹੇਵੀਅਰ ਹੁੰਦਾ ਹੈ, ਇਹਦੇ 'ਚ ਦੂਸਰਿਆਂ ਦੀ ਤਕਲੀਫ 'ਚੋਂ ਤੁਹਾਨੂੰ ਖੁਸ਼ੀ ਮਿਲਦੀ। ਤੁਸੀਂ ਯੂ ਇੰਜੋਏ, ਜਿਹੜੇ ਸੈਡਿਸਟਿਕ ਲੋਕ ਹੁੰਦੇ ਨੇ। ਨਾਰਸਿਸਿਸਟ ਉਹੀ ਹੁੰਦਾ ਨਾ ਕਿ ਜਿਨ੍ਹਾਂ ਦੀ ਚਰਚਾ ਹੋਏ। ਹੁਣ ਟਰੰਪ ਦੀ ਚਰਚਾ ਹੁਣ 20 ਤਰੀਕ ਤੋਂ ਬਾਅਦ ਤਾਂ ਮੁੱਕ ਗਈ ਸੀ ਵੀ ਸਹੁੰ ਚੁੱਕ ਲਈ, ਫਿਰ ਜੋ ਐਗਜ਼ੈਕਟਿਵ ਆਰਡਰ ਤੇ ਐਗਜ਼ੈਕਟਿਵ ਆਰਡਰ ਕੱਢੇ, ਕੈਨੇਡਾ ਨੂੰ ਅੱਖਾਂ ਦਿਖਾਈਆਂ, ਗ੍ਰੀਨਲੈਂਡ ਨੂੰ ਦਿਖਾਈਆਂ, ਪਨਾਮਾ ਨੂੰ ਦਿਖਾਈਆਂ, ਮੋਡੀ ਨੂੰ ਵੀ ਦਿਖਾਈਆਂ। ਹੁਣ ਮੋਡੀ ਨੇ ਫੇਰ ਹੋਣਾ। ਔਰ ਹੁਣ ਜਦੋਂ ਕਿ ਐਨ ਲੱਗ ਰਿਹਾ ਸੀ ਕਿ ਵੀ ਚਲੋ ਕੁਛ ਐਗਜ਼ੈਕਟਿਵ ਆਰਡਰ ਰੋਕ ਦਿੱਤੇ, ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਦੂਜਾ, ਹੁਣ ਟਰੰਪ ਨੇ ਜਿਹੜਾ ਇਹ ਸ਼ਗੂਫਾ ਛੱਡਿਆ, ਹੁਣ ਇਹਦੇ ਥੱਲੇ ਅਗਲੇ ਕਈ ਹਫ਼ਤੇ ਨਹੀਂ, ਇੱਕ ਉਹ ਚੱਲਦਾ ਰਹੇਗਾ। ਇਨ ਦਾ ਐਂਡ ਇਹ ਹੋਏਗਾ ਵੀ ਠੀਕ ਹੈ, ਤੁਸੀਂ ਨਹੀਂ ਮੰਨਦੇ ਤਾਂ ਨਾ ਸਹੀ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਗੱਲ ਕੀਤੀ ਗਈ, ਇਹ ਜਸਟ ਆਫ ਦਾ ਹਿਪ ਕਾਮੈਂਟ ਨਹੀਂ ਹੈ ਕਿ ਵੀ ਤੁਰੇ ਜਾਂਦੇ ਕੀਤਾ। ਇਸ ਦੇ ਦੋ ਰਾਵਾਂ ਨੇ, ਇੱਕ ਤਾਂ ਇਹ ਹੈ ਕਿ ਜੀ ਕੋਈ ਨਾ ਕੋਈ ਆਲਰੇਡੀ ਬਲੂ ਪ੍ਰਿੰਟ ਹੈ ਇਸ ਦੇ ਉੱਤੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਇਸਲਾਮਿਕ ਮੁਲਕ ਜਿਹਨਾਂ ਦੇ ਉੱਤੇ ਖਾਸ ਤੌਰ 'ਤੇ ਇਜਿਪਟ ਔਰ ਜਾਰਡਨ, ਜਿਨ੍ਹਾਂ ਨੂੰ ਇਹਨਾਂ ਨੂੰ ਲੈਣ ਨੂੰ ਕਿਹਾ, ਉਹ ਯੀਲਡ ਇਨ ਕਰਨਗੇ? ਮੈਨੂੰ ਨਹੀਂ ਲੱਗਦਾ, ਕਿਉਂਕਿ ਉਹਨਾਂ ਦੇ ਆਪਣੇ ਲੋਕ ਉੱਠ ਕੇ ਖਲੋ ਜਾਣਗੇ। ਇਨ ਦਾ ਐਂਡ ਆਫ ਦਾ ਡੇ ਜਦੋਂ ਫਿਰ ਸਿੱਧੇ ਸਿੱਧੇ ਲੋਕ ਗਲੀਆਂ 'ਚ ਆ ਜਾਂਦੇ ਨੇ, ਫਿਰ ਜਿੰਨੀ ਮਰਜ਼ੀ ਤੁਹਾਡੀ ਅੰਦਰ ਖਾਤੇ ਸਾਂਝਾਂ ਪਾਈਆਂ ਹੋਣ। ਸੋ ਇਸ ਸਾਰੇ ਨੇ ਜਿਹੜਾ ਇਕੱਲਾ ਇਹੀ ਨਹੀਂ ਹੈ ਕਿ ਵੀ ਇੱਕ ਤਾਂ ਹੁੰਦਾ ਨਾ ਪਾਣੀ ਦੇ ਵਿੱਚ ਪੱਥਰ ਸੁੱਟਿਆ ਤਾਂ ਕੋਈ ਹਿਲਜੁਲ ਹੋਈ, ਇੱਕ ਹੁੰਦਾ ਵੀ ਉਹ ਛੱਪੜ ਤੋਂ ਪਾਣੀ ਬਾਹਰ ਆ ਗਿਆ। ਸੋ ਇਸ ਕਿਸਮ ਦਾ ਮਾਹੌਲ ਇਹਨਾਂ 24 ਘੰਟਿਆਂ 'ਚ ਹੋਇਆ। ਬਟ ਇਹ ਅਫਸੋਸਨਾਕ ਹੈ ਕਿਉਂਕਿ ਅਸੀਂ ਮੋਰ ਬੈਟਰ ਇਹ ਆਫਟਰ ਦਾ ਸੀਜ਼ ਫਾਇਰ ਜਿਹੜਾ ਉੱਥੇ ਹੋਇਆ ਸੀ, ਅਸੀਂ ਐਕਸਪੈਕਟ ਕਰਦੇ ਸੀ ਕਿ ਕੋਈ ਨਾ ਕੋਈ ਹੱਲ ਵੱਲ ਗੱਲ ਤੁਰੇਗੀ, ਪਰ ਹਾਲ ਦੀ ਘੜੀ ਤਾਂ ਇੱਕ ਉਹ ਦੁਆਬੇ 'ਚ ਕਹਿੰਦੇ ਨੇ ਨਵੀਂ ਚਿੰਜੜੀ ਛੇੜ ਦਿੱਤੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।